ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਮਾਰਚ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਜ਼ਿਮੀਂਦਾਰਾਂ ਦੇ ਬਾਰੇ, ਕਿਸਾਨਾਂ ਦੇ ਬਾਰੇ। ਤੇ ਖਬਰ ਇਹੋ ਜੀ ਹੈ ਕਿ ਤੁਹਾਨੂੰ ਯਕੀਨ ਨਹੀਂ ਆਏਗਾ, ਪਰ ਸ਼ਹਿਰਾਂ 'ਚ ਰਹਿਣ ਵਾਲੇ ਬੰਦਿਆਂ ਨੂੰ ਤਾਂ ਨਹੀਂ ਪਤਾ, ਪਰ ਪਿੰਡਾਂ ਵਾਲਿਆਂ ਨੂੰ ਪਤਾ ਵੀ ਇਹ ਕੰਮ ਵਾਕਈ ਹੋਣ ਡਿਆ। ਇੱਕ ਵਾਰੀ ਪਹਿਲੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਯਕੀਨ ਸਾਨੂੰ ਵੀ ਨਹੀਂ ਹੁੰਦਾ ਵੀ ਪਾਕਿਸਤਾਨ 1947 'ਚ ਆਜ਼ਾਦ ਹੋ ਗਿਆ ਸੀ, ਪਰ ਪਾਕਿਸਤਾਨ ਦਾ ਕਿਸਾਨ, ਮਿਹਨਤਕਸ਼ ਤੇ ਆਮ ਆਦਮੀ ਅੱਜ ਵੀ ਅਸ਼ਰਾਫੀਆ ਦੇ ਕਬਜ਼ੇ 'ਚ ਹੈ। ਸਟੋਰੀ ਕੁਝ ਇੰਝ ਹੈ ਕਿ ਸ਼ੂਗਰ ਮਿੱਲਾਂ ਕਾਸ਼ਤਕਾਰ ਨੂੰ ਗੰਨਾ ਜਿਹੜੀ ਹੈ ਉਹ 300 ਤੋਂ 350 ਰੁਪਏ ਮਣ ਇਸ ਵੇਲੇ ਖਰੀਦ ਰਹੀਆਂ ਨੇ। ਕਟੌਤੀ ਅਲੱਗਾ ਕਰਦੀਆਂ ਨੇ, ਫਿਰ ਉਹਨਾਂ ਨੂੰ ਕਿਰਾਇਆ ਅਲੱਗ ਪੈਂਦਾ ਹੈ, ਫਿਰ ਟਰਾਲੀ ਵਾਲੇ ਨੂੰ ਪੈਸੇ ਅਲੱਗ ਦੇਣੇ ਨੇ। ਮੁਸੀਬਤ ਲੰਮੀ ਚੌੜੀ ਹੈ ਤੇ ਪੈਸੇ ਲੱਭਦੇ ਵੀ ਕੋਈ ਨਹੀਂ ਟਾਈਮ ਦੇ ਉੱਤੇ, ਪੈਸੇ ਵੀ ਸਾਲ ਬਾਅਦ ਲੱਭਦੇ ਨੇ। ਤੇ ਅਗਰ ਕਿਸਾਨ ਗੰਨੇ ਦਾ ਜਿਹੜਾ ਕਾਸ਼ਤਕਾਰ ਹੈ ਉਹ ਅਗਰ ਗੁੜ ਬਣਾ ਲੈ ਉਸੇ ਗੰਨੇ ਦੇ ਨਾਲ, ਜਿਹੜਾ ਕਿ ਜ਼ਾਹਿਰ ਹੈ ਉਹ ਆਪੇ ਬਣਾਏਗਾ, ਅਗਰ ਗੁੜ ਬਣਾ ਲੈ ਤੇ ਉਹ ਉਹਨੂੰ 2600 ਰੁਪਏ ਮਣ ਇਸ ਵੇਲੇ ਗੁੜ ਜਿਹੜਾ ਉਹ ਕਮਾ ਸਕਦਾ ਹੈ। ਇਹ ਬਿਆਨ ਦਿੱਤਾ ਹੈ ਸਨਾਉੱਲਾ ਮਸਤੀ ਖੇਲ ਸਾਹਿਬ ਨੇ, ਲੇਕਿਨ ਇਹ ਪਹਿਲਾਂ ਵੀ ਇੱਕ ਵਾਰੀ ਅਸੀਂ ਖਬਰ ਤੁਹਾਡੇ ਸਾਹਮਣੇ ਕੀਤੀ ਸੀ। ਉਹਨਾਂ ਨੇ ਕਿਉਂਕਿ ਪੁਆਇੰਟ ਆਊਟ ਕੀਤਾ ਤੇ ਜ਼ਰੂਰੀ ਸੀ ਕਿ ਇਹਦੇ ਉੱਤੇ ਗੱਲ ਕੀਤੀ ਜਾਏ, ਕਿਉਂਕਿ ਕਿਸਾਨਾਂ ਦੀ ਗੱਲ ਕੀਤੀ ਨਹੀਂ ਜਾਂਦੀ ਨਾ ਸੁਣੀ ਜਾਂਦੀ ਹੈ। ਤੁਹਾਡਾ ਇੰਟਰਸਟ ਵੀ ਬਹੁਤਾ ਬਗੜਾਂ ਦੇ ਉੱਤੇ ਹੀ ਰਹਿੰਦਾ ਹੈ ਤੇ ਤੁਸੀਂ ਵੀ ਉਤਲੀਆਂ ਗੱਲਾਂ ਸੁਣਨਾ ਚਾਹੁੰਦੇ ਹੋ, ਤੇ ਸਾਡੇ ਕੋਲੋਂ ਵੀ ਕਿਸਾਨਾਂ 'ਤੇ ਧਿਆਨ ਓਨਾ ਨਹੀਂ ਦਿੱਤਾ ਜਾਂਦਾ ਜਿੰਨਾ ਦੇਣਾ ਚਾਹੀਦਾ। ਹਾਲਾਂਕਿ ਮੁਲਕ ਦੇ ਵਿੱਚ ਜਿਹੜੀ ਵੱਡੀ ਆਬਾਦੀ ਹੈ ਉਹ ਸਾਡੇ ਕਿਸਾਨਾਂ ਦੀ ਹੈ। ਹੁਣ ਇੱਕ ਪਾਸੇ ਉਹ 2600 ਰੁਪਈਆ ਕਮਾ ਸਕਦੇ ਨੇ ਤੇ ਇੱਕ ਪਾਸੇ ਉਹ 400 ਜਾਂ 350 ਜਾਂ 350 ਰੁਪਈਏ ਮਣ ਦੇ ਕੇ ਤੇ ਵਿਚਾਰੇ ਮਾਰੇ ਜਾਂਦੇ ਨੇ। ਹੁਣ ਤੁਸੀਂ ਸੋਚਦੇ ਹੋ ਪਰ ਕਿਉਂ ਨਹੀਂ ਬਣਾਉਂਦੇ ਗੁੜ? ਕਾਮਨ ਸੈਂਸ ਦੀ ਗੱਲ ਹੈ ਨਾ ਕਿ ਅਗਰ ਇੱਕ 400 350 ਦੇ ਵਿੱਚ ਉਹ ਖਰੀਦ ਰਹੇ ਨੇ ਤੇ ਉਹ ਆਪ ਗੁੜ ਬਣਾ ਕੇ ਬਹੁਤੇ ਪੈਸੇ ਕਿਉਂ ਨਹੀਂ ਖਰੀਦਦੇ? ਟਾਈਮ ਤੇ ਪੈਸੇ ਵੀ ਲੱਭ ਜਾਣਗੇ, ਮਾਮਲਾਤ ਦੂਜੇ ਵੀ ਠੀਕ ਹੋਣਗੇ। ਉਹਦਾ ਜਵਾਬ ਇਹ ਹੈ ਕਿ ਉਹ ਆਜ਼ਾਦ ਮੁਲਕ ਦੇ ਵਿੱਚ ਹੈਗੇ ਨੇ ਪਰ ਉਹਨਾਂ ਨੂੰ ਆਜ਼ਾਦੀ ਨਹੀਂ। ਹਾਂਜੀ, ਦਰੁਸਤ ਸੁਣ ਰਹੇ ਹੋ। 1947 'ਚ ਉਹਨਾਂ ਦੇ ਵੱਡੇ ਬਜ਼ੁਰਗਾਂ ਨੇ, ਕੁਝ ਨੇ ਹਿਜਰਤ ਕੀਤੀ, ਕੁਝ ਇੱਧਰ ਹੀ ਸਨ, ਉਹਨਾਂ ਨੂੰ ਇਹੀ ਦੱਸਿਆ ਗਿਆ ਕਾਇਦ ਆਜ਼ਮ ਰਹਿਮਤੁল্ਲਾਹ ਅਲੈਹ ਨੇ ਕਿ ਅਸੀਂ ਅੰਗਰੇਜ਼ਾਂ ਕੋਲੋਂ ਆਜ਼ਾਦੀ ਲੈ ਲਈਏ ਤੇ ਹੁਣ ਤੁਸੀਂ ਆਜ਼ਾਦ ਹੋ। ਆਪਣੇ ਮੁਲਕ 'ਚ ਆਜ਼ਾਦੀ ਦੇ ਨਾਲ ਤੁਸੀਂ ਆਪਣਾ ਕਾਰੋਬਾਰ ਵੀ ਕਰ ਸਕਦੇ ਹੋ, ਆਪਣੀ ਮਜ਼ਹਬੀ ਜਿਹੜੀ ਫਰਾਇਜ਼ ਨੇ ਉਹ ਵੀ ਪੂਰੇ ਕਰ ਸਕਦੇ ਹੋ, ਤੇ ਦੂਜੇ ਸਾਰੇ ਕੰਮ ਵੀ ਆਪਣੇ ਰਸਮੋ ਰਿਵਾਜ ਸਾਰੇ ਆਜ਼ਾਦੀ ਨਾਲ ਕਰੋਗੇ। ਪਰ ਉਹਨਾਂ ਨੂੰ ਕਾਇਦ ਆਜ਼ਮ ਸਾਹਿਬ ਨੇ ਇਹ ਨਹੀਂ ਸੀ ਦੱਸਿਆ ਵੀ ਆਜ਼ਾਦੀ ਲੱਭ ਗਈ ਪਰ ਗੁੜ ਨਹੀਂ ਬਣਾ ਸਕਦੇ। ਇਹ ਗੁੜ ਵਾਲੀ ਆਜ਼ਾਦੀ ਹੁਣ ਪਤਾ ਨਹੀਂ ਕਿਵੇਂ ਲੱਭਣੀ ਹੈ ਜਨਾਬ। ਮਤਲਬ 1947 'ਚ ਹਰ ਸ਼ੈ ਕਰਨ ਦੀ ਆਜ਼ਾਦੀ ਸਾਨੂੰ ਲੱਭ ਗਈ, ਲੇਕਿਨ ਉਦੋਂ ਕਿਤੇ ਕਾਇਦ ਆਜ਼ਮ ਰਹਿਮਤੁল্ਲਾਹ ਅਲੈਹ ਨਾਲ ਇਹ ਵੀ ਲਿਖ ਦਿੰਦੇ ਜਾਂ ਤਕਰੀਰ 'ਚ ਕਹਿ ਦਿੰਦੇ ਵੀ ਤੁਹਾਨੂੰ ਗੁੜ ਬਣਾਉਣ ਦੀ ਵੀ ਆਜ਼ਾਦੀ ਹੈ, ਤੇ ਹੋ ਸਕਦਾ ਅੱਜ ਗੁੜ ਬਣਾਉਣ ਦੀ ਵੀ ਆਜ਼ਾਦੀ ਹੁੰਦੀ। ਹੁਣ ਤੁਸੀਂ ਕਹੋਗੇ ਕਿ ਮੈਂ ਗੱਲ ਮਖੌਲ ਪਾ ਰਿਹਾ ਜਾਂ ਕੋਈ ਮਖੌਲ ਕਰਨ ਡਿਆ। ਨਹੀਂ, ਮਖੌਲ ਨਹੀਂ, ਗੱਲ ਸੱਚ ਹੈ। ਯਕੀਨ ਤੁਹਾਨੂੰ ਨਹੀਂ ਆਉਣਾ ਪਰ ਗੱਲ ਸੱਚ ਹੈ। ਗੱਲ ਇਹ ਹੈ ਕਿ ਜਦੋਂ ਅਸ਼ਰਾਫੀਆ ਦੀਆਂ ਸ਼ੂਗਰ ਮਿੱਲਾਂ ਨੇ ਤੇ ਉਹਨਾਂ ਨੇ ਹਕੂਮਤ ਕੋਲੋਂ ਇੱਕ ਆਰਡਰ ਪਾਸ ਕਰਵਾਇਆ ਹੈ, ਜ਼ਿਮੀਂਦਾਰ ਨੂੰ ਇਜਾਜ਼ਤ ਨਹੀਂ ਹੈ ਕਿ ਉਹ ਆਪਣਾ ਗੁੜ ਬਣਾ ਸਕੇ। ਹੈ ਨਾ ਚਸਕੇ ਦੀ ਗੱਲ? ਤੁਹਾਨੂੰ ਯਕੀਨ ਤਾਂ ਨਹੀਂ ਆਉਣਾ ਪਰ ਧਿਆਨ ਨਾਲ ਕੁਰਸੀਆਂ ਨੂੰ ਫੜ ਕੇ ਖਬਰ ਸੁਣੋ। ਮਤਲਬ ਕਿ ਜ਼ਿਮੀਂਦਾਰ ਜਿਹੜਾ ਉਹ ਗੰਨਾ ਬੀਜੇ, ਗੰਨਾ ਉਗਾਵੇ, ਫਿਰ ਗੰਨੇ ਨੂੰ ਜਿਹੜਾ ਉਹ ਜਨਾਬ ਛੇਲੀ ਕਰੇ, ਉਹਦੀ ਮਤਲਬ ਕਿ ਉਹਦੀ ਸਫਾਈ ਕਰੇ, ਉਹਦੇ ਆਗ ਸ਼ਾਗ ਲਾਵੇ, ਉਹਨੂੰ ਸਿੱਧਾ ਪੱਧਰਾ ਕਰਕੇ ਤੇ ਟਰਾਲੀ 'ਤੇ ਲੱਦ ਕੇ, ਤੇ ਕਿਤੇ ਟਰਾਲੀ ਦਾ ਟਾਇਰ ਪਾਟ ਗਿਆ, ਪੁਰਾਣੇ ਟਾਇਰ ਹੁੰਦੇ ਨੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ, ਕਿਤੇ ਟਰਾਲੀ ਥਾਂ ਨੂੰ ਉਤਰ ਗਈ, ਅੱਛਾ ਫਿਰ ਬਹੁਤੀ ਲੱਦ ਲੈਂਦੇ ਨੇ ਇਸ ਚੱਕਰ ਜਾਂ ਲਾਲਚ ਵੀ ਚਲੋ ਕਿਰਾਇਆ ਬਚ ਜਾਏ, ਸਮਝਦੇ ਹੋ ਨਾ, ਡੀਜ਼ਲ ਬਚ ਜਾਏ ਤੇ ਬਹੁਤੀ ਲੱਦ ਲਈ। ਅੱਛਾ, ਸੜਕਾਂ ਦਾ ਹਾਲ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਖਿਆਲ ਆਪ ਵੀ ਨਹੀਂ ਕਰਦੇ ਤੇ ਉੱਤੋਂ ਠੇਕੇਦਾਰ ਵੀ 2 ਨੰਬਰੀਆਂ ਕਰਦੇ ਨੇ ਸਾਰੇ। ਉਹ ਥੱਲੇ ਪਿੰਡਾਂ ਦੀਆਂ ਸੜਕਾਂ ਨੂੰ ਛੱਡੋ, ਉੱਤੇ ਵੇਖ ਲਓ ਉਹ ਮੋਹਸਨ ਨਕਵੀ ਨੇ ਜਿਹੜਾ ਕਜ਼ਾਫੀ ਸਟੇਡੀਅਮ 'ਤੇ 14 ਅਰਬ ਰੁਪਈਆ ਲਾਇਆ, ਪਹਿਲੀ ਬਾਰਿਸ਼ ਪਈ ਤੇ ਨਾ ਕੋਈ ਛੱਤ ਬਚੀ ਚੋਣ ਤੋਂ ਤੇ ਨਾ ਗਰਾਊਂਡ 'ਚੋਂ ਪਾਣੀ ਕੱਢਣ ਦਾ ਕੋਈ ਇੰਤਜ਼ਾਮ ਸੀ। ਤੇ ਸੋਚੋ ਜੇ ਕਜ਼ਾਫੀ ਸਟੇਡੀਅਮ ਨਾਲ ਤੇ ਦੂਜੇ ਪਾਸੇ ਇਸਲਾਮਾਬਾਦ ਦੇ ਵਿੱਚ ਇੱਕ ਅੰਡਰਪਾਸ ਬਣਾਇਆ ਜਿਹਦੀ ਟੀਵੀ ਦੇ ਉੱਤੇ ਸ਼ਾਬਾਸ਼ੇ ਵੀ ਲਈ, ਮੋਹਸਨ ਸਪੀਡ ਆਖਿਆ ਗਿਆ ਉਹਨਾਂ ਨੂੰ। ਨਾਮ ਹੀ ਜਿਹੜੇ ਤੈਯਬ ਅਰਦਗਾਨ ਸਾਹਿਬ ਨੇ ਤੁਰਕੀ ਦੇ ਸਦਰ, ਉਹਨਾਂ ਦੇ ਨਾਂ ਦੇ ਉੱਤੇ ਉਹਦਾ ਨਾਮ ਹੀ ਰੱਖ ਦਿੱਤਾ। ਪਹਿਲੀ ਬਾਰਿਸ਼ ਪਈ ਤੇ ਉਹ ਸੜਕ ਬਹਿ ਗਈ। ਹਾਂਜੀ, ਬਹਿ ਗਈ। ਉਹ ਮੁਗਲ ਵਾਲਿਆਂ ਨੇ ਕਿਹਾ ਸੀ ਵੀ ਸਾਡੇ ਗਾਡਰ ਨਹੀਂ ਲਿਫਦੇ, ਇਹਨਾਂ ਦੇ ਗਾਡਰ ਲਿਫ ਗਏ ਨੇ, ਤੇ ਕਹਿਣ ਦਾ ਮਤਲਬ ਹੈ ਕਿ ਸੜਕ ਬਹਿ ਗਈ। ਹੁਣ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਬਣਦੀਆਂ ਨੇ ਉਹਨਾਂ ਦਾ ਤੇ ਹਾਲ ਬਿਲਕੁਲ ਹੀ ਕੋਈ ਨਹੀਂ ਹੁੰਦਾ। ਉਹਨਾਂ ਦੇ ਤੇ ਪੱਲੇ ਕੋਈ ਗੱਲ ਇਹ ਛੱਡਦੇ ਹੀ ਨਹੀਂ। ਉੱਥੇ ਜਿਸ ਵੇਲੇ ਟਰਾਲੀ ਲੰਘਦੀ ਹੈ ਭਾਰੀ, ਇੱਕ ਅਸੀਂ ਦੂਸਰਾ ਅਸੀਂ ਵੀ ਤੁਹਾਨੂੰ ਪਤਾ ਅਸੀਂ ਵੀ ਜੂਝ ਮਜੂਝ ਹੈ, ਅਸੀਂ ਵੀ ਇੰਨਾ ਕੁ ਭਾਰ ਲੱਦ ਕੇ ਤੁਰੀਦਾ ਹੈ। ਕਦੀ ਤੂੜੀ ਦੀਆਂ ਟਰਾਲੀਆਂ ਵੇਖੋ, ਗੰਨਿਆਂ ਦੀਆਂ ਟਰਾਲੀਆਂ ਵੇਖੋ, ਉਹ ਫਿਰ ਅਲਾਰ ਜਿੱਧਰ ਨੂੰ ਹੋਵੇ ਤੇ ਉੱਧਰ ਨੂੰ ਹਰ ਸ਼ਾਹੀ ਫਿਰ ਜਿਹੜੀ ਉਹ ਲੈ ਜਾਂਦੀ ਹੈ, ਬੰਦੇ ਥੱਲੇ ਆ ਜਾਂਦੇ ਨੇ। ਕੋਈ ਖੋਤਾ ਰੇਹੜੀ ਵਾਲਾ ਥੱਲੇ ਆਇਆ ਹੁੰਦਾ, ਕੋਈ ਸਾਈਕਲ ਵਾਲਾ ਆਇਆ ਹੁੰਦਾ, ਕੋਈ ਗੱਡੀ ਵਾਲਾ ਆਇਆ ਹੁੰਦਾ,
ਤੇ ਬਹਰਹਾਲ ਇੱਕ ਤੇ ਜ਼ਿਮੀਂਦਾਰਾਂ ਨੂੰ ਵੀ ਚਾਹੀਦਾ ਵੀ ਟਰਾਲੀ ਤੇ ਉਹਨਾਂ ਵਜ਼ਨ ਪਾਓ ਜਿੰਨੀ ਉਹ ਚੁੱਕ ਸਕਦੀ ਹੈ ਜਾਂ ਜਿੰਨਾ ਉਹਦਾ ਬੈਲੈਂਸ ਰਹਿ ਸਕਦਾ, ਇਹ ਮਿਹਰਬਾਨੀ ਕਰੋ ਇੱਕ ਤੇ। ਬਹਰਹਾਲ ਟਰਾਲੀਆਂ ਬਹੁਤੀਆਂ ਲੱਦ ਲੈਂਦੇ ਨੇ, ਕਿਤੇ ਟਾਇਰ ਪਾੜ ਗਿਆ। ਅੱਛਾ, ਟਾਇਰਾਂ ਨੂੰ ਵੀ ਦੇਖਿਆ ਹੋਏਗਾ ਪਿੰਡਾਂ 'ਚ, ਉਹ ਟਾਇਰਾਂ ਨੂੰ ਕਾਬਲੇ ਲੱਗੇ ਹੁੰਦੇ ਨੇ, ਕਦੀ ਕਿਤੇ ਦੁਨੀਆ 'ਚ ਵੇਖਿਆ ਜੀ? ਟਾਇਰ ਜਿਹੜਾ ਹੈ ਨਾ ਉਹਦੇ ਉੱਤੇ ਉਹਦੇ ਅੰਦਰ ਟਿਊਬ ਪਾ ਦਿੰਦੇ ਨੇ ਤੇ ਟਾਇਰ ਦਾ ਹਿੱਸਾ ਜਿਹੜਾ ਉਹ ਅਲੱਗਾ ਨਾ ਹੋਵੇ, ਉਹਦੇ ਉੱਤੇ ਕਾਬਲਾ ਕੱਸਿਆ ਹੁੰਦਾ ਹੈ। ਇਹ ਤੁਹਾਨੂੰ ਯਕੀਨ ਨਹੀਂ ਆਉਣਾ ਵੀ ਟਾਇਰ ਦੇ ਵਿੱਚ ਕਾਬਲਾ ਕਿੱਥੋਂ ਕੱਸ ਦਿੱਤਾ। ਹਾਂਜੀ ਹਾਂਜੀ, ਨਟ ਬੋਲਟ ਕੱਸੇ ਹੁੰਦੇ ਨੇ ਵੀ ਟਾਇਰ ਪਾਟ ਨਾ ਜਾਏ। ਉਹ ਮਤਲਬ ਪੈਂਚਰ ਲਾ ਮੁਰੰਮਤ ਕਰ ਉਹਨਾਂ ਨੂੰ ਤੁਰ, ਜਦੋਂ ਇੰਨਾ ਫਿਰ ਵਜ਼ਨ ਪੈਂਦਾ ਕਈ ਵਾਰੀ, ਫਿਰ ਉਹ ਮੇਰਾ ਮਤਲਬ ਟਾਇਰ ਸ਼ਾਇਰ ਫਟ ਜਾਂਦੇ ਨੇ। ਖੈਰ ਉਹ ਐਡੀ ਮੁਸੀਬਤ 'ਚ ਜਾ ਕੇ ਉੱਥੇ ਫਿਰ ਜਿਹੜੀ ਮਿੱਲ ਹੈ ਉਹਦੇ ਸਾਹਮਣੇ ਲਾਈਨ ਲਾਉਣੀ ਪੈਂਦੀ ਹੈ। ਉੱਥੇ ਬੜਾ ਚਿਰ ਉੱਥੇ ਟਰਾਲੀਆਂ ਦੇ ਥੱਲੇ ਵਿਚਾਰੇ ਵੜ ਕੇ ਸੁੱਤੇ ਹੁੰਦੇ ਨੇ। ਟਰਾਲੀ ਦਾ ਰੇਟ ਕਿਰਾਇਆ ਅਲੱਗ ਪੈਂਦਾ ਰਹਿੰਦਾ ਹੈ। ਉੱਥੇ ਕਈ ਦਿਨ ਲੱਗ ਜਾਂਦੇ ਨੇ, 3-3 4-4 ਦਿਨ ਵਾਰੀ ਨੂੰ ਕਈ ਵਾਰੀ ਲੱਗ ਜਾਂਦੇ ਨੇ। ਲੰਮੀਆਂ ਲਾਈਨਾਂ ਲੱਗੀਆਂ ਨੇ ਉੱਥੇ। ਸੁੱਟਦੇ ਨੇ, ਫਿਰ ਜਿਸ ਵੇਲੇ ਸੁੱਟਦੇ ਨੇ ਤਾਂ ਕਟੌਤੀ ਕਰਦੇ ਨੇ। ਵਜ਼ਨ ਕਹਿੰਦੇ ਨੇ ਵੀ ਇਹਦੇ ਵਿੱਚ ਤੁਸੀਂ ਇਹਦੇ ਤੋਂ ਜਿਹੜੀ ਛਿਲਕਾ ਸੀ, ਉਹ ਖੋਰੀ ਜਿਹਨੂੰ ਅਸੀਂ ਆਨੇ ਪੰਜਾਬੀ 'ਚ, ਉਹ ਸਹੀ ਤਰੀਕੇ ਨਾਲ ਤੁਸੀਂ ਨਹੀਂ ਲਾਈ ਤੇ ਉਹਦੇ ਪੈਸੇ ਵੀ ਕੱਟਦੇ ਨੇ ਜ਼ਿਮੀਂਦਾਰ ਦੇ ਕੋਲੋਂ। ਅੱਛਾ ਖੈਰ, ਜਦੋਂ ਉਹਦਾ ਗੰਨਾ ਸੁੱਟਿਆ ਜਾਂਦਾ ਤਾਂ ਫਿਰ ਉਹਨੂੰ ਦੇ ਦਿੰਦੇ ਨੇ, ਆਪਣਾ ਇੱਕ ਰਸੀਦ ਦੇ ਦਿੰਦੇ ਨੇ ਕਹਿ ਲਓ ਤੁਸੀਂ ਉਹਨੂੰ, ਤੇ ਉਹ ਰਸੀਦ ਲੈ ਕੇ ਵਿਚਾਰਾ ਘਰ ਆ ਜਾਂਦਾ ਤੇ ਉਹਨੂੰ 6-6 ਮਹੀਨੇ ਪੈਸੇ ਨਹੀਂ ਮਿਲਦੇ। ਉਹ ਉਹਨਾਂ ਨੂੰ CPR ਆਉਂਦੇ ਨੇ, ਉਹ ਲੈ ਕੇ ਫਿਰਦਾ ਰਹਿੰਦਾ ਫਿਰ CPR, ਵੀ ਉਹਨਾਂ ਨੂੰ ਪੈਸੇ ਲੱਭਣ ਕਿਤੋਂ। ਖੈਰ ਹੁਣ ਦੂਸਰੇ ਪਾਸੇ ਤੁਸੀਂ ਆਖੋਗੇ ਵੀ ਇਹ ਏਡੀ ਲੰਮੀ ਦਾਸਤਾਨ ਸੁਣਾਈ, ਫਿਰ ਗਿੱਲ ਸਾਹਿਬ ਇਹ ਗੁੜ ਕਿਉਂ ਨਹੀਂ ਬਣਾ ਲੈਂਦੇ? ਉੱਥੇ ਘਰ ਬਣਾਉਣਾ ਤੇ ਜਾ ਕੇ ਮੰਡੀ ਵੇਚਣਾ, ਉਹਦੀ ਜਨਾਬ ਇਜਾਜ਼ਤ ਨਹੀਂ, ਕਿਉਂਕਿ ਮਿੱਲਾਂ ਨੇ ਅਸ਼ਰਾਫੀਆ ਦੀਆਂ। ਜਿਹੜਾ ਬੰਦਾ ਉੱਥੇ ਵੇਲਣਾ ਗੱਡ ਕੇ ਤੇ ਗੁੜ ਬਣਾਉਂਦਾ ਉਹਨੂੰ ਪੁਲਿਸ ਪੈ ਜਾਂਦੀ ਹੈ, ਕਿਉਂਕਿ ਹਕੂਮਤ ਜੋ ਇਹੋ ਜਿਹੀ ਹੈ। ਉਹ ਚੁੱਕ ਲੈਂਦੀ ਹੈ ਪੁਲਿਸ ਤੇ ਚੁੱਕ ਕੇ ਤੇ ਜੇਲੇ ਦੇ ਦਿੰਦੀ ਹੈ। ਉਹ ਜਿਹੜੀ ਪੁਲਿਸ ਵਾਲੇ ਜਦੋਂ ਤੁਹਾਡੇ ਕੋਲੋਂ ਕੋਈ 20,000 25,000 50,000 ਰਿਸ਼ਵਤ ਲੈਣਗੇ ਤੇ ਉਹ ਗੁੜ ਤੇ ਚਲਾ ਗਿਆ ਭਾਂਡੇ 'ਚ। ਮੇਰਾ ਮਤਲਬ ਫਿਰ ਕੀ ਗੁੜ ਬਣਾਉਣਾ ਉਹਨੇ? ਪਿੰਡ 'ਚ ਬਿਜ਼ਤੀ ਅਲੱਗ ਹੋ ਗਈ, ਖਿੱਚ ਤੂੰ ਅਲੱਗ ਹੋ ਗਈ, 2-4 ਦਿਨ ਜਿਹੜਾ ਥਾਣੇ ਦਾ ਵੀ ਚੱਕਰ ਲੱਗ ਗਿਆ। ਜੇ ਉੱਤੋਂ ਉਹਨੇ ਪਰਚਾ ਦਰਜ ਕਰ ਦਿੱਤਾ ਤੇ ਲੰਮੇ ਲਾਂਝੇ 'ਚ ਪੈ ਗਏ। ਅਤੇ ਇਸ ਲਈ ਵਿਚਾਰਾ ਜ਼ਿਮੀਂਦਾਰ ਡਰਦਾ ਜਿਹੜਾ ਉਹ ਗੁੜ ਹੀ ਨਹੀਂ ਬਣਾਉਂਦਾ। ਹੁਣ ਸੋਚੋ ਵੀ ਗੁੜ ਬਣਾਉਣ ਦਾ ਵੀ ਪਤਾ ਨਹੀਂ, ਇਹ ਤਾਂ ਜਾਂ ਤਾਂ ਫਿਰ 1973 ਦੇ ਆਈਨ ਦੇ ਵਿੱਚ ਲਿਖਣੀ ਚਾਹੀਦੀ ਸੀ ਕੋਈ ਗੁੜ ਦੀ ਜਿਹੜੀ ਹੈ ਉਹ ਛਿੱਕ, ਵੀ ਪਾਕਿਸਤਾਨੀ ਹੁਣ ਆਜ਼ਾਦ ਹੋ ਗਏ ਨੇ, ਆਈਨ ਵੀ ਬਣਾ ਲਿਆ, ਔਰ ਜਿਹੜੇ ਅਯੂਬ ਖਾਨ ਸਾਹਿਬ ਨੇ ਉਹ ਵੀ ਚਲੇ ਗਏ ਨੇ, ਯਾਇਆ ਕੋ ਵੀ ਜਾਨ ਛੁੱਟ ਗਈ ਹੈ, ਤੇ ਹੁਣ ਤੁਸੀਂ ਪਾਕਿਸਤਾਨੀਓ ਗੁੜ ਬਣਾ ਸਕਦੇ ਹੋ। ਲੇਕਿਨ ਜਨਾਬ ਪਾਕਿਸਤਾਨ ਐਟਮੀ ਤਾਕਤ ਤੇ ਬਣ ਗਿਆ, ਪਾਕਿਸਤਾਨ ਐਟਮ ਬੰਬ ਬਣਾ ਸਕਦਾ ਪਰ ਪਾਕਿਸਤਾਨੀ ਗੁੜ ਨਹੀਂ ਬਣਾ ਸਕਦਾ। ਹੈ ਨਾ ਕਮਾਲ ਦੀ ਗੱਲ ਇੱਥੇ। ਵੈਸੇ ਅਸੀਂ ਕੁਰਾਨ ਦੀਆਂ ਆਇਤਾਂ ਸੁਣਾਉਂਦੇ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਸੁਣਾਉਂਦੇ, ਲੇਕਿਨ ਸੋਚੋ ਜਿਹੜਾ ਮਿਹਨਤਕਸ਼ ਹੈ, ਜ਼ਿਮੀਂਦਾਰ ਹੈ, ਉਹ ਆਪਣੀ ਜ਼ਮੀਨ 'ਚ ਆਪਣਾ ਗੰਨਾ ਲਾਉਂਦਾ ਪਰ ਉਹਨੂੰ ਗੁੜ ਨਹੀਂ ਅਸੀਂ ਬਣਾਉਣ ਦਿੰਦੇ। ਕਿਉਂ? ਗੁੜ ਬਣਾ ਲੇਗਾ ਤੇ ਮਿੱਲਾਂ ਨੂੰ ਗੰਨਾ ਨਹੀਂ ਆਏਗਾ, ਮਿੱਲਾਂ ਨੂੰ ਗੰਨਾ ਨਹੀਂ ਆਏਗਾ ਤੇ ਇਹ ਮੈਨੂੰ ਦੱਸੋ ਵੀ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਇਹ ਪੈਸੇ ਕਿੱਥੋਂ ਕਮਾਉਣਗੇ? ਇਹ ਜਿਹੜੇ ਸਾਰੇ ਸੇਠ ਨੇ, ਇਹਨਾਂ ਨੇ ਜਿਹੜੀ ਛਿੱਲ ਲਾਉਣੀ ਹੈ ਜ਼ਿਮੀਂਦਾਰਾਂ ਦੀ, ਉਹ ਕਿੱਥੋਂ ਲੱਥੇਗੀ? ਤੇ ਇਹ ਸੂਰਤ ਹਾਲ ਤੁਸੀਂ ਵੇਖ ਲਓ। ਵੈਸੇ ਸਾਨੂੰ ਅਗਰ ਪਹਿਲਾਂ ਪਤਾ ਹੁੰਦਾ, ਯਕੀਨ ਕਰੋ ਸਾਡੇ ਬਜ਼ੁਰਗਾਂ ਨੂੰ, ਤੇ ਹੋ ਸਕਦਾ ਸ਼ਰਤ ਰੱਖਦੇ ਉੱਥੋਂ ਆਉਣ ਨੂੰ ਵੀ ਬਈ ਅਸੀਂ ਤਾਂ ਗੁੜ ਬਣਾਉਂਦੇ ਹਾਂ। ਮਤਲਬ ਜਿਹੜੇ ਹੁਣ ਦੇਖੋ ਨਾ, ਜਿਹੜੇ ਅੰਮ੍ਰਿਤਸਰ ਤੋਂ ਆਏ ਇੱਧਰ ਹੀ ਆ, ਉੱਧਰ ਉਹ ਗੁੜ ਬਣਾਉਂਦੇ ਸੀ, ਅੰਗਰੇਜ਼ ਉਹਨਾਂ ਨੂੰ ਨਹੀਂ ਸੀ ਡੱਕਦਾ ਗੁੜ ਬਣਾਉਣ ਤੋਂ, ਤੇ ਉਹ ਇਹ ਸ਼ਰਤ ਰੱਖਦੇ ਵੀ ਜਨਾਬ ਗੁੜ ਬਣਾਉਣ ਦੇ ਵੀ ਰਾਈਟ ਸਾਡੇ ਕੋਲ ਹੋਣੇ ਚਾਹੀਦੇ ਨੇ। ਤੇ ਇਹ ਹੁਣ ਸਾਡੀ ਸਮਝ ਤੋਂ ਬਾਹਰ ਹੈ ਵੀ ਉਹਨਾਂ ਨੂੰ ਉੱਥੋਂ ਹਿਜਰਤ ਕਰਨੀ ਪਏਗੀ, ਕਿਸੇ ਹੋਰ ਮੁਲਕ ਜਾਣਾ ਪਏਗਾ ਜਿੱਥੇ ਉਹ ਆਪਣੀ ਆਜ਼ਾਦੀ ਨਾਲ ਗੁੜ ਬਣਾ ਸਕਣ। ਤੇ ਇਹ ਗੁੜ ਦੇ ਉੱਤੇ ਜੇ ਸਾਡੀ ਹਕੂਮਤ ਆਈ ਤੇ ਇਹ ਤੇ ਲੋਕਾਂ ਦਾ ਕੰਡਾ ਕੱਢਾਂਗੇ ਇਨਸ਼ਾਅੱਲਾ। ਇਹਦੇ ਉੱਤੇ ਤਾਂ ਕੋਈ ਨਾ ਕੋਈ ਕੰਮ ਕਰਾਂਗੇ ਵੀ ਜ਼ਿਮੀਂਦਾਰ ਆਪਣੀ ਮਰਜ਼ੀ ਕਰੇ, ਉਹ ਭਾਵੇਂ ਗੁੜ ਬਣਾਏ, ਉਹ ਭਾਵੇਂ ਜੂਸ ਬਣਾਏ, ਤੇ ਉਹ ਭਾਵੇਂ ਗੰਨਾ ਸੁੱਟੇ, ਜੋ ਉਹਦਾ ਦਿਲ ਕਰੇ, ਉਹਦੀ ਜਿਨਸ ਹੈ, ਇਹ ਉਹਦੇ ਉੱਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਕਣਕ ਦੀ ਹੈ। ਕਣਕ ਦੇ ਉੱਤੇ ਨਦੀਮ ਅਫਜ਼ਲ ਚੰਨ ਸਾਹਿਬ ਨੇ ਕਿਹਾ ਵੀ ਇਹ ਹਕੂਮਤ ਇਹੋ ਜਿਹੀ ਹੈ ਕਿ ਇੱਕ ਸੂਬੇ 'ਚੋਂ ਲੋਕ ਦੂਸਰੇ ਸੂਬੇ 'ਚ ਕਣਕ ਨਹੀਂ ਵੇਚ ਸਕਦੇ। ਪਹਿਲਾਂ ਤਾਂ ਤੁਹਾਨੂੰ ਪਤਾ ਵੀ ਕਣਕ ਦੀ ਖਪਤ ਵੀ ਘੱਟ ਹੋਈ ਹੈ, ਖਪਤ ਕਹਿ ਦਿੱਤਾ, ਉਹਦੀ ਪ੍ਰੋਡਕਸ਼ਨ ਘੱਟ ਹੋਈ ਹੈ। ਖਪਤ ਜ਼ਾਹਿਰ ਹੈ ਵਧਣੀ ਹੈ ਹੁਣ, ਲੇਕਿਨ ਪ੍ਰੋਡਕਸ਼ਨ ਉਹਦੀ ਘੱਟ ਹੋਈ ਹੈ। ਉਹਦੀ ਵਜ੍ਹਾ ਪਿਛਲੀ ਵਾਰੀ ਇਹਨਾਂ ਨੇ ਕਣਕ ਖਰੀਦੀ ਨਹੀਂ। ਮਰੀਮ ਸਾਹਿਬਾ ਨੇ ਜ਼ਿਮੀਂਦਾਰਾਂ ਨੂੰ ਮਾਫੀਆ ਕਰਾਰ ਦੇ ਦਿੱਤਾ, ਕਣਕ ਖਰੀਦੀ ਨਹੀਂ, ਜਿਹਦੀ ਵਜ੍ਹਾ ਤੋਂ ਕਣਕ ਰੁਲ ਗਈ ਔਰ ਉਹਦੀ ਕੀਮਤ ਘੱਟ ਲੱਗੀ। ਔਰ ਉਹਨਾਂ ਨੇ ਕਿਹਾ ਜੀ ਵੇਖੋ ਮੈਂ ਆਟਾ ਸਸਤਾ ਕਰ ਦਿੱਤਾ, ਕਿਸਾਨ ਮਾਰਿਆ ਗਿਆ। ਇਸ ਵਾਰੀ ਕਿਸਾਨ ਨੇ ਜਿਹੜਾ ਉਹ ਕਣਕ ਨਹੀਂ ਲਾਈ, ਉਹਨੇ ਵਿਚਾਰੇ ਨੇ ਗੋਭੀ ਲਾ ਦਿੱਤੀ, ਗੋਭੀ ਬਹੁਤੀ ਲਾ ਦਿੱਤੀ, ਅਤੇ ਹੁਣ ਗੋਭੀ ਜਿਹੜੀ ਉਹ ਵੀ ਉਹਨੂੰ ਡੰਗਰਾਂ ਨੂੰ ਪਾਉਣੀ ਪੈਣ ਡਈ, ਉਹ ਵੀ ਨਹੀਂ ਵਿਕਣ ਡਈ। ਕਿਸਾਨ ਇਸ ਵਾਰੀ ਫਿਰ ਮਾਰਿਆ ਗਿਆ। ਮਾੜੇ ਬੰਦਾ ਜਿਹੜਾ ਉਹਦੇ ਜ਼ਾਹਿਰ ਹੈ ਤਗੜੇ ਦੇ 3700 ਨੇ, ਅਤੇ ਮਾੜਾ ਜਿਹੜਾ ਉਹ ਵਿਚਾਰਾ ਜਿਹੜੇ ਪਾਸੇ ਵੀ ਹੱਥ ਪਾਉਂਦਾ ਉਹਦਾ ਕੰਮ ਜਿਹੜਾ ਖਰਾਬ ਹੋ ਜਾਂਦਾ। ਹੁਣ ਨਦੀਮ ਅਫਜ਼ਲ ਚੰਨ ਸਾਹਿਬ ਕਹਿੰਦੇ ਨੇ ਵੀ ਇੱਕ ਸੂਬੇ ਤੋਂ ਦੂਸਰੇ ਸੂਬੇ 'ਚ ਅਸੀਂ ਜਿਹੜੀ ਆ ਉਹ ਕਣਕ ਨਹੀਂ ਵੇਚ ਸਕਦੇ, ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਵੀ ਨਹੀਂ ਵੇਚ ਸਕਦੇ। ਇਹ ਸਰਮਾਇਆਦਾਰਾਂ ਨੇ ਮੁਲਕ ਨੂੰ
ਬਾਹਰੋਂ ਕਣਕ ਮੰਗਵਾਉਣ ਦੀ ਇਜਾਜ਼ਤ ਹੈ, ਪਰ ਇੱਥੇ ਕਣਕ ਇੱਕ ਪਾਸੇ ਨਹੀਂ ਵੇਚੀ ਜਾ ਸਕਦੀ। ਇਹ ਬੜਾ ਜ਼ੁਲਮ ਹੈ। ਇਹ ਤੁਸੀਂ ਹੁਣ ਵੇਖਣਾ, ਅਸੀਂ ਕੋਈ $1 ਅਰਬ ਦੀ ਸਾਨੂੰ ਕਣਕ ਬਾਹਰੋਂ ਖਰੀਦਣੀ ਪੈਣੀ ਹੈ। ਅਸੀਂ ਆਪਣੇ ਜ਼ਿਮੀਂਦਾਰ ਨੂੰ ਕੁਛ ਨਹੀਂ ਦਿੱਤਾ, ਲੇਕਿਨ ਬਾਹਰ ਅਸੀਂ $1 ਅਰਬ ਦੇਣਾ ਔਰ ਮੁਲਕ ਦਾ ਨੁਕਸਾਨ ਕਰਨਾ। ਅਗਲੇ ਪਾਸੇ ਜਿਹੜੀ ਹੈ ਜੀ, ਉਹ ਨਦੀਮ ਅਫਜ਼ਲ ਚੰਦ ਸਾਹਿਬ ਨੇ ਕਿਹਾ ਵੀ ਬੰਦਾ ਮਰਵਾਉਣ ਦਾ ਰੇਟ ਇਸ ਵੇਲੇ 5 ਲੱਖ ਹੈ, 5 ਲੱਖ ਦਿਓ ਤੇ ਬੰਦਾ ਮਰਵਾ ਦਿਓ। ਅੱਛਾ ਜੀ, ਜ਼ਬਰਦਸਤ। ਅਸੀਂ ਕਦੀ ਸੁਣਿਆ ਸੀ ਵੀ 5 ਲੱਖ ਰੁਪਈਆ ਦੇ ਕੇ ਤੇ ਬੰਦਾ ਬਾਹਰ ਚਲਾ ਜਾਂਦਾ ਮੁਲਕ ਤੋਂ, ਤੇ ਇਹ ਉਹਨਾਂ ਨੇ ਚੰਗੀ ਗੱਲ ਕੀਤੀ ਹੈ ਵੈਸੇ, ਵੀ ਹੁਣ ਬਾਹਰ ਕੀ ਚੋਣ, ਹੁਣ ਦੁਨੀਆ ਤੋਂ ਹੀ ਗਾਂਹ ਭੇਜਣਾ ਤੇ ਉਹ ਵੀ 5 ਲੱਖ 'ਚ ਹੋ ਜਾਂਦਾ। ਹਾਲਾਤ ਵੇਖ ਲਓ ਲਾਅ ਐਂਡ ਆਰਡਰ ਦੇ, ਤੇ ਇਹ ਹਕੂਮਤ ਦੇ ਇਤਿਹਾਦੀ ਨੇ ਇਸ ਵੇਲੇ ਦੇ। ਤੇ ਉਸ ਤੋਂ ਬਾਅਦ ਤੁਸੀਂ ਆਪ ਸੂਰਤ ਹਾਲ ਜਿਹੜੀ ਉਹ ਸਮਝ ਵੀ ਸਕਦੇ ਹੋ ਔਰ ਸੋਚ ਵੀ ਸਕਦੇ ਹੋ। ਅੱਛਾ ਜੀ, ਪੰਜਾਬ ਦੇ ਅਪੋਜੀਸ਼ਨ ਲੀਡਰ ਮਲਕ ਅਹਿਮਦ ਖਾਨ ਬੱਚਰ, ਉਹਨਾਂ ਨੇ ਵੀਡੀਓ ਪੈਗਾਮ ਜਾਰੀ ਕੀਤਾ ਹੈ ਕਿ ਮੈਂ ਉਮਰਾ ਕਰਨ ਜਾਣਾ ਸੀ ਤੇ ਪਾਸਪੋਰਟ ਬਣਾਉਣ ਲਈ ਗਿਆ, ਤੇ ਉਹਨਾਂ ਕਿਹਾ ਤੁਹਾਡਾ ਨਾਂ ECL 'ਚ, ਤੁਹਾਨੂੰ ਪਾਸਪੋਰਟ ਹੀ ਨਹੀਂ ਦੇਣਾ। ਉਹਨਾਂ ਨੇ ਹਿਰਖੇ ਕੀਤਾ ਹੈ ਕਿ ਵੇਖੋ ਮੈਂ ਮੈਂਬਰ ਪੰਜਾਬ ਅਸੈਂਬਲੀ ਔਰ ਨਾਲ ਅਪੋਜੀਸ਼ਨ ਲੀਡਰ ਹੈ, ਤੇ ਮੈਨੂੰ ਇਹਨਾਂ ਪਾਸਪੋਰਟ ਹੀ ਨਹੀਂ ਦਿੱਤਾ, ਤੇ ਦੂਜਿਆਂ ਨਾਲ ਕੀ ਕਰਦੇ ਹੋਵੋਗੇ? ਭਾਈ ਜੀ, ਤੁਸੀਂ ਆਪਣੀ ਗੱਲ ਕਰਦੇ ਹੋ। ਤੁਹਾਡਾ ਜਿਹੜਾ ਲੀਡਰ ਹੈ, ਜਿਹੜਾ ਸਾਬਕਾ ਵਜ਼ੀਰ ਆਜ਼ਮ ਹੈ, ਉਮਤ ਮੁਸਲਮਾਨ ਦਾ ਲੀਡਰ ਹੈ ਸਭ ਤੋਂ ਵੱਡਾ, ਉਹਨੂੰ ਜੇਲ੍ਹ 'ਚ ਪਾਇਆ, ਉਹਨੂੰ ਮਿਲਣ ਨਹੀਂ ਦਿੰਦੇ ਉਹਦੇ ਘਰ ਵਾਲਿਆਂ ਨਾਲ ਕਈ ਚਿਰ। ਤੇ ਮੈਨੂੰ ਦੱਸੋ ਵੀ ਉਹਨਾਂ ਨੂੰ ਉਹਦਾ ਅਹਿਸਾਸ ਨਹੀਂ ਹੈ, ਤੇ ਤੁਹਾਡੇ ਪਾਸਪੋਰਟ ਦੀ ਉਹਨਾਂ ਨੇ ਕੀ ਗੱਲ ਸੁਣਨੀ ਹੈ ਤੇ ਕੀ ਉਹਨਾਂ ਸੋਚਣੀ ਹੈ? ਅੱਛਾ ਜੀ, ਅਗਲੀ ਗੱਲ ਜਿਹੜੀ ਇਮਤਿਆਜ਼ ਗੁਲ ਸਾਹਿਬ ਨੇ, ਜਿਹੜੀ ਅਮਰੀਕਾ ਦੇ, ਤੁਹਾਨੂੰ ਪਤਾ ਇਸ ਵੇਲੇ ਜਿਹੜਾ ਕੰਮ ਚੱਲ ਰਿਹਾ ਕਿ ਮੁਹੰਮਦ ਸ਼ਰੀਫੁੱਲਾ ਜਿਹੜਾ ਦਹਿਸ਼ਤਗਰਦ ਫੜ ਕੇ ਤੇ ਆਂਦੇ ਨੇ ਵੀ ਅਸੀਂ ਅਮਰੀਕਾ ਨੂੰ ਦਿੱਤਾ, ਤੇ ਅਮਰੀਕਾ 'ਚੋਂ ਸਦਰ ਟਰੰਪ ਨੇ ਸ਼ੁਕਰੀਆ ਅਦਾ ਕੀਤਾ, ਤੇ ਸਾਡਾ ਜਿਹੜਾ ਚਾਚਾ ਨਿੱਕਾ, ਉਹਨੇ ਚਾਚੇ ਛੋਟੂ ਨੇ ਜਿਹੜਾ ਜਨਾਬ ਨਾਲ ਹੀ ਟਵੀਟ ਠੋਕ ਦਿੱਤਾ। ਲੋਕਾਂ ਨੇ ਟਵੀਟ ਤੇ ਝੰਡ ਪਰੇਡ ਕੀਤੀ, ਦੂਸਰੇ ਲਫ਼ਜ਼ਾਂ ਛਤਰੌਲ ਕੀਤੀ। ਉਹ ਛਤਰੌਲ ਇੰਨੀ ਹੋ ਗਈ ਵੀ ਉਹਨਾਂ ਨੇ ਵੇਖਿਆ ਵੀ ਇਹ ਟਰੰਪ ਨੇ ਪੜ੍ਹ ਲਈ ਤੇ ਪੈ ਜਾਏਗੀ ਮੁਸੀਬਤ। ਉਹਨਾਂ ਨਾਲ ਹੀ ਟਵੀਟ ਨੂੰ ਕੀਤਾ ਐਡਿਟ ਕਰਕੇ, ਤੇ ਉਹਨਾਂ ਉਹਦੇ 'ਚੋਂ ਜਿਹੜਾ ਟਰੰਪ ਨੂੰ ਟੈਗ ਕੀਤਾ ਸੀ ਉਹ ਖ਼ਤਮ ਕੀਤਾ। ਉਹ ਪੰਜਾਬੀ ਦੀ ਮਿਸਾਲ ਨਾਨੀ ਖਸਮ ਕੀਤਾ, ਮਾੜਾ ਕੀਤਾ ਕਰਕੇ ਛੱਡ ਦਿੱਤਾ, ਹੋਰ ਮਾੜਾ ਕੀਤਾ। ਜਾਂ ਤਾਂ ਪਹਿਲੋਂ ਪਤੰਦਰਾ, ਮੇਰਾ ਮਤਲਬ ਹੈ ਕਿ ਟਵੀਟ ਕਰਦੇ ਹੀ ਨਾ ਸਰਕਾਰ, ਤੇ ਜੇ ਕਰ ਦਿੱਤਾ ਤੇ ਫਿਰ ਉੱਤੇ ਟਿਕੇ ਰਹਿਣਾ ਸੀ। ਹੁਣ ਦੋਵੇਂ ਟਵੀਟ ਪਏ ਨੇ, ਉਹ ਨਵੀਂ ਬਿਜ਼ਤੀ ਹੈ। ਬਹਰਹਾਲ ਅਮਰੀਕਾ 'ਚ ਹੁਣ ਸਾਫੀ ਆਉਂਦੇ ਨੇ ਵੀ ਇਹ ਉਹ ਬੰਦਾ ਹੀ ਨਹੀਂ, ਜਾਂ ਇਹ ਓਡਾ ਆਮ ਬੰਦਾ ਹੀ ਨਹੀਂ ਜਿੱਡਾ ਇਹਨਾਂ ਨੇ ਬਣਾ ਕੇ ਪਾਕਿਸਤਾਨ ਵਾਲਿਆਂ ਨੇ ਪੇਸ਼ ਕਰ ਦਿੱਤਾ ਹੈ। ਦੂਜੇ ਪਾਸਿਓਂ CIA ਦਾ ਚੀਫ ਆਂਦਾ ਹੈ ਵੀ ਮੈਂ ਡਾਇਰੈਕਟ ISI ਦੇ ਚੀਫ ਦੇ ਨਾਲ ਗੱਲ ਕਰਕੇ, ਇੰਟੈਲੀਜੈਂਸ ਏਜੰਸੀ ਦੇ ਚੀਫ ਨਾਲ ਗੱਲ ਕਰਕੇ ਇਹ ਬੰਦਾ ਲਿਆ ਹੈ, ਤੇ ਮੈਂ ਉਹਨੂੰ ਕਿਹਾ ਵੀ ਜੇ ਤੁਸੀਂ ਸਾਡੇ ਨਾਲ ਕੰਮ ਕਰਨਾ ਹੈ ਤੇ ਸਾਨੂੰ ਇਹ ਬੰਦਾ ਦਿਓ। ਮਤਲਬ ਕਿ ਦੂਸਰੇ ਲਫ਼ਜ਼ਾਂ 'ਚ ਉਹਨਾਂ ਨੇ ਇਹੀ ਕਿਹਾ ਵੀ ਰੱਬ ਨੇੜੇ ਕਿ ਕਿਸੋਂ ਨੇੜੇ, ਤੇ ਉਹਨਾਂ ਕਿਹਾ ਵੀ ਬੰਦਾ ਦਿਓ, ਤੇ ਉਹਨਾਂ ਬੰਦਾ ਫੜ ਕੇ ਦੇ ਦਿੱਤਾ। ਹੁਣ ਸਾਡੇ ਵੀ ਕੁਝ ਸਵਾਲ ਨੇ। ਲਿਆਕਤ ਅਲੀ ਖਾਨ ਸਾਹਿਬ ਸ਼ਹੀਦ ਕਰ ਦਿੱਤੇ, ਬੰਦਾ ਨਹੀਂ ਸਾਡੇ ਕੋਲ ਫੜਿਆ ਗਿਆ। ਬੇਨਜ਼ੀਰ ਭੁੱਟੋ ਸਾਹਿਬਾ ਸ਼ਹੀਦ ਕਰ ਦਿੱਤੀਆਂ, ਬੰਦਾ ਨਹੀਂ ਫੜਿਆ ਗਿਆ। APS ਵਾਲੇ ਬੰਦੇ ਵੀ ਅਸੀਂ ਅਜੇ ਤੱਕ ਨਹੀਂ ਫੜੇ। ਇਹ ਹੁਣ ਬੰਨੂ 'ਚ ਹੋਇਆ, ਪਹਿਲਾਂ ਕਈ ਕੁਝ ਹੋਇਆ। ਸਾਨੂੰ ਇਹ ਬੰਦੇ ਵੀ ਫੜਨੇ ਚਾਹੀਦੇ ਨੇ। ਜੇ ਅਸੀਂ ਦੂਜਿਆਂ ਦੇ ਕਹਿਣ 'ਤੇ ਬੰਦੇ ਫੜ ਦੇਣ ਡਏ ਹਾਂ, ਅਤੇ ਸਾਨੂੰ ਜਿਹੜਾ ਨੇ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ ਹੈ, ਸਾਡੇ ਮੁਲਕ ਦੇ ਵਿੱਚ ਜ਼ੁਲਮ ਕੀਤਾ ਹੈ, ਉਹਨਾਂ ਨੂੰ ਵੀ ਸਾਨੂੰ ਫੜਨਾ ਚਾਹੀਦਾ। ਇਹ ਜ਼ਰਾ ਥੋੜ੍ਹਾ ਜਿਹਾ ਜ਼ਿਆਦਤੀ ਹੋ ਜਾਏਗੀ ਅਗਰ ਅਸੀਂ ਇਹਨਾਂ ਬੰਦਿਆਂ ਨੂੰ ਨਾ ਫੜਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਸਕਾਟ ਪੈਰੀ ਇੱਕ ਅਮਰੀਕੀ ਕਾਂਗਰਸਮੈਨ ਨੇ, ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ USAID ਨੇ ਪਿਛਲੇ 20 ਸਾਲਾਂ 'ਚ $840 ਮਿਲੀਅਨ ਖਰਚ ਕੀਤੇ ਨੇ। ਉਹਨਾਂ ਨੇ ਦੱਸਿਆ ਇਹਨਾਂ ਪ੍ਰੋਗਰਾਮਾਂ 'ਚੋਂ $136 ਮਿਲੀਅਨ, ਹਾਂਜੀ $136 ਮਿਲੀਅਨ ਜਿਹੜੇ ਨੇ, ਉਹਨਾਂ 'ਚੋਂ 120 ਸਕੂਲ ਬਣਾਉਣੇ ਸੀ। $136 ਮਿਲੀਅਨ ਨਾਲ 120 ਸਕੂਲ ਬਣਾਉਣੇ ਸਨ, ਲੇਕਿਨ ਇਹ ਸਕੂਲ ਕਦੀ ਤਮੀਰ ਹੀ ਨਹੀਂ ਹੋਏ। ਮਤਲਬ ਅਮਰੀਕਾ ਨੇ ਉੱਥੋਂ ਪੈਸੇ ਦੇ ਦਿੱਤੇ ਤੇ ਇੱਥੇ ਖਾ ਪੀ ਲਏ। ਉਹਦੇ 'ਚ ਹੁਣ ਕੋਈ ਨਾ ਕੋਈ ਅਮਰੀਕੀ ਵੀ ਸ਼ਾਮਿਲ ਹੋਣੇ ਨੇ, ਜ਼ਾਹਿਰ ਹੈ, ਤੇ ਇੱਥੋਂ ਦੇ ਬੰਦੇ ਵੀ ਸ਼ਾਮਿਲ ਹੋਣੇ ਨੇ। 120 ਸਕੂਲ ਬਣਨੇ ਸਨ, ਉਹ ਕਦੇ ਬਣੇ ਹੀ ਨਾ। ਤੇ ਨਾਲ ਉਹਨਾਂ ਨੇ ਤਾਂ ਨਹੀਂ ਆਖਿਆ, ਲੇਕਿਨ ਚੇਤੇ ਕਰੋ ਸਾਡੀ ਬਾਜੀ ਵੀ ਗਈ ਸੀ, ਪਤਾ ਨਹੀਂ $70 ਮਿਲੀਅਨ ਸੀ ਜਿਹੜੀ ਓਬਾਮਾ ਸਾਹਿਬਾ ਦੀ ਬੇਗਮ ਨੇ ਦਿੱਤੇ ਸਨ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੂੰ। ਇਹ ਇਹਨਾਂ ਦਾ ਪਹਿਲਾ ਕੰਮ ਸੀ ਮੇਰਾ ਖਿਆਲ, ਬੈਰੂਨੀ ਜਿਹੜਾ ਕੰਮ ਇਹਨਾਂ ਨੇ ਪਾਇਆ ਸੀ। ਉਹ ਵੀ ਅੱਜ ਤੱਕ ਨਹੀਂ ਪਤਾ ਵੀ ਮੇਰਾ ਖਿਆਲ ਉਹ ਪੈਸੇ ਕਿੱਧਰ ਗਏ, ਕਿਹੜਾ ਸਕੂਲ ਬਣਿਆ, ਬਾਜੀ ਨੇ ਕੀ ਕੀਤਾ, ਪਤਾ ਨਹੀਂ। ਹੁਣ ਉਹਨਾਂ ਪੈਸਿਆਂ ਦੇ ਨਾਲ ਕੋਈ ਹੋਰ ਕੰਮ ਨਹੀਂ ਬਾਜੀ ਨੇ ਕਰ ਦਿੱਤਾ ਕੋਈ, ਮੇਰਾ ਮਤਲਬ ਆਪਣਾ ਜ਼ਾਤੀ। ਲੇਕਿਨ ਬਹਰਹਾਲ ਉੱਥੋਂ ਮਾਮਲਾਤ ਜਿਹੜੇ ਨੇ ਉਹ ਬਣੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਸਾਨੀਆ ਸਈਦ, ਇਹਨਾਂ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ। ਸਾਨੀਆ ਸਈਦ ਸਾਹਿਬਾ ਨੇ ਆਖਿਆ ਵੀ ਅਸੀਂ ਇੱਕ ਐਸੀ ਸੁਸਾਇਟੀ 'ਚ ਰਹਿੰਦੇ ਹਾਂ ਜਿੱਥੇ ਇਮਾਨਦਾਰੀ ਦੀ ਵੀ ਸਜ਼ਾ ਹੈ, ਸੱਚਾਈ ਦੀ ਵੀ ਸਜ਼ਾ ਹੈ, ਅੱਛਾਈ ਦੀ ਵੀ ਸਜ਼ਾ ਹੈ, ਅਤੇ ਲੋਕ ਅਗਰ ਇਮਾਨਦਾਰ ਹੋਣ, ਅੱਛੇ ਹੋਣ, ਸੱਚੇ ਹੋਣ, ਤਾਂ ਇਹਦੀ ਉੱਥੇ ਸਜ਼ਾ ਭੁਗਤਣੀ ਪੈਂਦੀ। ਇਹ ਤੁਸੀਂ ਆਪ ਆਪਣੇ ਦਿਲ ਕੋਲੋਂ ਇਮਾਨਦਾਰੀ ਨਾਲ ਪੁੱਛੋ ਵੀ ਉਹਨਾਂ ਗੱਲ ਗਲਤ ਕੀਤੀ ਹੈ, ਗੱਲ ਤਾਂ ਸੱਚੀ ਹੈ। ਪਾਕਿਸਤਾਨ 'ਚ ਜਿਹੜਾ ਬੰਦਾ ਸਰਕਾਰੀ ਦਫ਼ਤਰ ਜਾਂ ਕਿਸੇ ਦਫ਼ਤਰ 'ਚ ਦਿਲ ਲਾ ਕੇ ਕੰਮ ਕਰਦਾ, ਉਹਦੇ ਖਿਲਾਫ ਸਾਜ਼ਿਸ਼ ਸ਼ੁਰੂ ਹੋ ਜਾਂਦੀ ਹੈ, ਉਹਨੂੰ ਫੜਕਾ ਦਿੰਦੇ ਨੇ। ਜਿਹੜਾ ਇਮਾਨਦਾਰ ਹੁੰਦਾ ਉਹਨੂੰ ਵੀ ਟਿਕਣ ਨਹੀਂ ਦਿੰਦੇ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਮਾਮਲਾਤ ਇਸੇ ਤਰੀਕੇ ਨਾਲ ਨੇ ਕਿ ਜਿਹੜਾ ਜਿੰਨਾ ਲੁੱਚਾ ਓਨਾ ਉੱਚਾ,
ਤੇ ਜਦੋਂ ਕੋਈ ਸੁਸਾਇਟੀ ਇਹਨਾਂ ਮਾਮਲਿਆਂ ਦੇ ਉੱਤੇ ਚਲੇ ਜਾਏ ਕਿ ਜਿਹੜਾ ਜਿੰਨਾ ਭੈੜਾ ਹੋਵੇ ਉਨੀ ਉਹਦੀ ਇੱਜ਼ਤ ਹੋਵੇ, ਤੇ ਫਿਰ ਮਾਮਲਾ ਜਿਹੜੇ ਨੇ ਉਹ ਇੱਥੇ ਹੁੰਦੇ ਨੇ। ਤੁਸੀਂ ਹੁਣ ਆਪ ਸੋਚ ਲਓ ਕਿ ਇਹ ਸਾਨੀਆ ਸਈਦ ਸਾਹਿਬਾ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈਗੀ ਕਿ ਉਹ ਗੱਲ ਬਿਲਕੁਲ ਉਹਨਾਂ ਦੀ ਠੀਕ ਹੈ। ਅੱਛਾ ਜੀ, ਅੱਗੋਂ ਸ਼ੇਖ ਮੁਜੀਬੁਰ ਰਹਿਮਾਨ ਸਾਹਿਬ ਨੇ ਨਸੀਹਤ ਕੀਤੀ ਹੈ। ਉਹਨਾਂ ਕਿਹਾ ਜੀ ਜਨਰਲ ਆਸਿਮ ਮੁਨੀਰ ਸਾਹਿਬ ਬਹੁਤ ਸੰਜੀਦਾ ਨੇ, ਹਾਫਿਜ਼ ਕੁਰਾਨ ਵੀ ਨੇ ਤੇ ਬੜਾ ਤਦੱਬਰ ਰੱਖਦੇ ਨੇ, ਤਜਰਬਾ ਵੀ ਉਹਨਾਂ ਦਾ ਹੈਗਾ ਬੜਾ। ਫੌਜ ਇਕੱਲੀ ਮੁਲਕ ਨਹੀਂ ਚਲਾ ਸਕਦੀ ਤੇ ਉਹਨਾਂ ਨਾਲ ਰਲ ਕੇ ਉਹਨਾਂ ਦਾ ਹੱਥ ਪਾਓ। ਸ਼ਾਇਰ ਇੱਥੇ ਆਂਦਾ ਹੈ ਵੀ ਆਰਮੀ ਚੀਫ ਸਾਹਿਬ ਦੇ ਉੱਤੇ ਕਿਸੇ ਕਿਸਮ ਦੀ ਤਨਕੀਦ ਨਾ ਕਰੋ ਅਤੇ ਉਹਨਾਂ ਦੇ ਨਾਲ ਹੱਥ ਪਵਾਓ ਅਤੇ ਉਹਨਾਂ ਦੇ ਨਾਲ ਰਲ ਕੇ ਚੱਲੋ। ਮੇਰਾ ਮਤਲਬ ਕਹਿਣ ਦਾ ਹੈ ਕਿ ਉਹਨਾਂ ਨੂੰ ਜੋ ਵੀ ਉਹ ਕਰਦੇ ਨੇ ਕਰਨ ਦਿਓ, ਸੁੰਜੀਆਂ ਹੋ ਜਾਣ ਗਲੀਆਂ ਅਤੇ ਵਿੱਚ ਮਿਰਜ਼ਾ ਯਾਰ ਫਿਰੇ। ਅੱਛਾ ਜੀ, ਅਗਲੀ ਖਬਰ ਫੈਸਲ ਵਾਡਾ ਸਾਹਿਬ ਨੇ ਕਿਹਾ ਹਕੂਮਤ ਦਾ 1 ਸਾਲ ਮੁਕੰਮਲ ਹੋਇਆ ਅਤੇ 60 ਅਰਬ ਦਾ ਮੈਗਾ ਸਕੈਂਡਲ ਉਹਨਾਂ ਨੇ ਕਿਹਾ ਜੀ ਆ ਗਿਆ। 60 ਅਰਬ ਦੀ ਕਰਪਸ਼ਨ ਕੀਤੀ ਹੈ। ਇਹ ਹੁਣ ਵੇਖੋ ਇੱਕ ਦੂਜੇ ਵਾਲੀ ਗੋਲ ਕਰੀ ਆਉਂਦੇ ਨੇ, ਮੇਰੀ ਸਮਝ ਤੋਂ ਬਾਹਰ ਹੈ ਵੀ ਇੱਕ ਦੂਜੇ ਨਾਲ ਕੀ ਕਰਨ ਡਏ ਨੇ। ਇਹ ਤਾਂ ਸਾਰਿਆਂ ਨੂੰ ਪਤਾ ਜ਼ਾਹਿਰ ਹੈ ਇੱਥੇ ਕਰਪਸ਼ਨ ਕਰਨ ਹੀ ਆਏ ਨੇ, ਹੋਰ ਖਿਦਮਤ ਕਰਨ ਤੇ ਆਏ ਨੇ, ਤੇ ਕਰਪਸ਼ਨ ਤੇ ਕਰਨਗੇ। ਅੱਛਾ ਜੀ, ਸਾਊਦੀ ਅਰਬ, ਮੁਤਹਦਾ ਅਰਬ ਅਮਾਰਾਤ ਸਮੇਤ 8 ਮੁਲਕਾਂ ਤੋਂ ਪਿਛਲੇ 24 ਘੰਟੇ 'ਚ 19 ਪਾਕਿਸਤਾਨੀਆਂ ਨੂੰ ਬੇਦਖਲ ਕਰ ਦਿੱਤਾ ਹੈ ਅਤੇ ਉਹ ਹੁਣ ਜ਼ਾਹਿਰ ਹੈ ਵਿਚਾਰੇ ਵਾਪਸ ਆਏ ਨੇ ਅਤੇ ਬਾਕੀ ਕਈਆਂ ਨੂੰ ਇੱਥੋਂ ਵੀ ਜਹਾਜ਼ਾਂ ਦੇ ਵਿੱਚੋਂ ਲਾ ਲਿਆ। ਅੱਜ ਕੱਲ੍ਹ ਪਾਕਿਸਤਾਨੀਆਂ ਦੀ ਸ਼ਾਮਤ ਹੈ, ਇੱਥੇ ਭੁੱਖ ਮਰਦੇ ਨੇ। ਜੇ ਵਿਚਾਰੇ ਡਿੰਕੀ ਲਾਉਂਦੇ ਨੇ ਤਾਂ ਉੱਥੇ ਕਸ਼ਤੀਆਂ ਡੁੱਬ ਜਾਂਦੀਆਂ ਨੇ, ਉੱਥੇ ਮਰਨਾ ਪੈਂਦਾ। ਜੇ ਕੋਈ ਇੱਧਰੋਂ ਦੀ ਹਿਸਾਬ ਲਾਉਂਦੇ ਨੇ ਏਅਰਪੋਰਟਾਂ ਦੇ ਅਤੇ ਉੱਥੋਂ ਬਦਖਲ ਕਰ ਦਿੰਦੇ ਨੇ, ਜਾਂ ਇੱਥੋਂ ਵਾਲੇ ਰਿਸ਼ਵਤ ਮੰਗਦੇ ਨੇ, ਇੱਥੋਂ ਹੀ ਜਹਾਜ਼ ਤੋਂ ਲਾ ਦਿੰਦੇ ਨੇ। ਪਾਕਿਸਤਾਨੀਆਂ ਨੂੰ ਸਮਝ ਕੋਈ ਨਹੀਂ ਆਉਣ ਡਈ ਕਿ ਹਾਫਿਜ਼ ਸਾਹਿਬ ਦੇ ਜ਼ਮਾਨੇ 'ਚ ਜਾਣ ਤੇ ਕਿੱਧਰ ਜਾਣ। ਮੈਨੂੰ ਖੈਰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।